ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਪਿਛਲੇ ਮਹੀਨਿਆਂ ਤੋਂ ਦੱਸਦੇ ਆ ਰਹੇ ਹਾਂ, ਲੇ ਆਫ ਬੜੀ ਚੱਲ ਰਹੀ ਆ। ਲੋਕ ਜਿਹੜੀਆਂ ਜੌਬਸ ਵੀ ਹੁਣ ਹਾਰਡ ਹੋ ਰਹੀਆਂ, ਕੁਛ ਜੌਬਸ ਤਾਂ ਕਾਫੀ ਜਿਹੜੀਆਂ ਲੋ ਪੇਇੰਗ ਜੌਬਸ ਹੈਗੀਆਂ ਅਵੇਲੇਬਲ ਆ, ਪਰ ਵਾਈਟ ਕਾਲਰ ਜੌਬਸ ਅਵੇਲੇਬਲ ਨਹੀਂ ਹੈਗੀਆਂ। ਇਹਦੇ ਸੰਬੰਧ ਦੇ ਵਿੱਚ ਇੱਕ CNBC ਦੀ ਰਿਪੋਰਟਰ ਆ, ਬੈਕੀ ਕੁਇਕ, ਉਸਨੇ ਜੋ ਇੱਕ ਕੈਰੀਅਰ ਐਡਵਾਈਸ ਆ ਉਹ ਦਿੱਤੀ ਆ। ਕਹਿੰਦੀ ਪਈ ਇਦਾਂ ਦੇ ਸਮੇਂ ਦੇ ਉੱਤੇ ਉਹ ਜੌਬ ਨੂੰ ਜੁਆਇਨ ਕਰੋ ਜਿਹੜੀ ਕੋਈ ਨਹੀਂ ਲੈਣਾ ਚਾਹੁੰਦਾ, ਤੇ ਤੁਹਾਡੇ ਫਿਊਚਰ ਦੇ ਵਿੱਚ ਉਹ ਬਹੁਤ ਕੰਮ ਆਊਗੀ। ਗੈਰੀ ਇੰਡੀਆਨਾ ਤੋਂ ਇਹ 50 ਸਾਲਾਂ ਦੀ ਜਰਨਲਿਸਟ, ਸਕੌਕ ਬਾਕਸ ਕਰਕੇ ਕੋ ਐਂਕਰ ਕਰਦੀ ਆ ਪ੍ਰੋਗਰਾਮ, ਤੇ ਵਾਲ ਸਟਰੀਟ ਦੇ ਉੱਤੇ ਵੀ। ਉਹ ਕਹਿੰਦੀ ਵੀ ਜਦੋਂ ਮੈਂ ਜੌਬ ਜੁਆਇਨ ਕੀਤੀ ਸੀ, ਮੈਨੂੰ ਕੋਈ ਜੌਬ ਦੇ ਨਹੀਂ ਰਿਹਾ ਸੀ, ਤੇ ਮੈਂ ਇੱਕ ਆਫਿਸ ਦੇ ਵਿੱਚ ਕਦੇ ਫੈਕਸ ਕਰਨੀ, ਕਦੇ ਫੋਨ ਚੱਕਣੇ, ਕਦੇ ਕਿਸੇ ਨੂੰ ਜਿਹੜੀ ਆ ਕਿਸੇ ਤਰ੍ਹਾਂ ਦਾ ਵੀ ਜਿਹੜਾ ਪੇਪਰ ਵਰਕ ਦੇਣਾ ਇਹ ਨਿਊਜ਼ ਆਰਗੇਨਾਈਜੇਸ਼ਨ ਦੇ ਵਿੱਚ। ਤੇ ਹੌਲੀ ਹੌਲੀ ਕਹਿੰਦੀ ਜਿੱਦਣ ਕੋਈ ਆਂਦਾ ਨਹੀਂ ਸੀ, ਮੈਂ ਉਹਨਾਂ ਨੂੰ ਪੁੱਛਦੀ ਰਹਿੰਦੀ ਸੀ ਵੀ ਅੱਜ ਵੀ ਮੈਂ ਆਵਾਂ, ਅੱਜ ਵੀ ਆਵਾਂ। ਤੇ 100 ਤੋਂ ਵੱਧ ਉਹਦੀਆਂ ਜਿਹੜੀਆਂ ਸਟੋਰੀਜ਼ ਆ ਵਾਲ ਸਟਰੀਟ ਜਰਨਲ ਦੇ ਵਿੱਚ ਉਸਨੇ ਲਿਖੀਆਂ। ਉਹ ਤੋਂ ਬਾਅਦ ਜਾ ਕੇ ਕਿਤੇ ਉਹ ਉਸ ਨੂੰ ਰਿਪੋਰਟਰ ਬਣਾਇਆ ਗਿਆ। ਰਿਪੋਰਟਰ ਵੀ ਕਹਿੰਦੀ ਵੀ ਉਸ ਟਾਈਮ ਤੇ ਜਦੋਂ ਕੋਈ ਅਵੇਲੇਬਲ ਨਹੀਂ ਹੁੰਦਾ ਸੀ। ਸੋ ਮੇਰੀ ਕਹਿੰਦੀ ਐਡਵਾਈਸ ਇਹ ਆ ਵੀ ਜਦੋਂ ਵੀ ਜਿੱਥੇ ਵੀ ਤੁਹਾਨੂੰ ਜੌਬ ਮਿਲਦੀ ਆ, 90% ਆਫ ਦਾ ਟਾਈਮ ਜਿਹੜਾ ਆ ਉੱਥੇ ਸ਼ੋ ਅਪ ਕਰੋ। ਇਹੀ ਸਾਰੀ ਆ ਹੋਲ ਗੇਮ ਆ। ਸੋ ਯੂ ਹੈਵ ਟੂ ਸ਼ੋ ਅਪ ਐਵਰੀ ਡੇ। ਕਹਿੰਦੀ ਵੀ ਮੈਂ 10 ਵਜੇ ਤੋਂ ਪਹਿਲਾਂ ਕਦੇ ਉੱਠ ਕੇ ਰਾਜੀ ਨਹੀਂ ਹੁੰਦੀ ਸੀ, ਪਰ ਜਦੋਂ ਮੇਰਾ ਇੰਨਾ ਮੈਨੂੰ ਚਾਹ ਸੀ ਵੀ ਮੈਂ ਟੀਵੀ ਦੇ ਉੱਤੇ ਟੌਪ ਦੀ ਜਰਨਲਿਸਟ ਬਣਨਾ ਆ, ਤੇ ਮੈਂ ਕਹਿੰਦੀ ਹੁਣ ਮੇਰਾ ਜਿਹੜਾ ਸ਼ੋਅ ਆ ਉਹ 6 ਵਜੇ ਸਟਾਰਟ ਹੁੰਦਾ ਹੈਗਾ ਆ। ਸੋ ਕਹਿੰਦੀ ਬਈ ਕੋਈ ਵੀ ਜਿਹੜੀ ਜੌਬ ਆ ਉਹਨੂੰ ਇਹ ਨਾ ਕਹੋ ਵੀ ਹਾਂ ਵੀ ਮੈਂ ਜੀ ਬਹੁਤ ਹਾਈਲੀ ਕੁਆਲੀਫਾਈਡ ਆ ਵੀ ਮੈਨੂੰ ਉਹੀ ਜੌਬ ਮਿਲਣੀ ਆ। ਚਾਹੇ ਜਿੱਥੋਂ ਵੀ ਲੋ ਤੋਂ ਸਟਾਰਟ ਕਰੋ, ਮਿਹਨਤ ਕਰੋ, ਤੇ ਹਰ ਟਾਈਮ ਅਵੇਲੇਬਲ ਹੋਵੋ, ਤੇ ਤੁਸੀਂ ਜਿਹੜਾ ਆ ਆਪਣਾ ਅਚੀਵਮੈਂਟ ਲਾਈਫ ਦੇ ਵਿੱਚ ਕਰ ਸਕਦੇ ਹੈਗੇ। ਜੀ ਬਿਲਕੁਲ। ਸੋ ਇਕੋਨਮੀ ਕਿੱਦਾਂ ਦੀ ਹੋਣੀ ਆ, ਇਹ ਤਾਂ ਕਿਸੇ ਦੇ ਵੀ ਜਿਹੜਾ ਆ ਹੱਥ ਨਹੀਂ ਹੈ ਜਿਹੜੇ ਉਹ ਆ ਰਹੇ। ਹਰ ਇੱਕ ਜਣਾ ਆਪੋ ਆਪਣੀਆਂ ਕਿਆਸ ਰਾਈਆਂ ਜਿਹੜਾ ਉਹ ਲਾ ਰਿਹਾ ਆ। ਜਿਹੜੇ ਸਿਟੀ ਬੈਂਕ ਦੇ ਨੇਥਨ ਸ਼ੀਟਸ ਆ, ਇਹ ਉੱਥੋਂ ਦੇ ਚੀਫ ਇਕੋਨੋਮਿਸਟ ਆ। ਉਹ ਕਹਿੰਦੇ ਆ ਵੀ ਐਕਸਟਰਾ ਆਰਡੀਨਰੀ ਰੈਜ਼ਿਲੀਅੰਟ ਗਲੋਬਲ ਇਕੋਨਮੀ ਇਸ ਟਾਈਮ ਨਜ਼ਰ ਜਿਹੜੀ ਉਹ ਆ ਰਹੀ ਆ, ਜੋ ਕਿ ਸਾਰਿਆਂ ਦੇ ਲਈ ਇੱਕ ਚੰਗੀ ਚੀਜ਼ ਜਿਹੜੀ ਹੈਗੀ ਆ। ਕਈ ਲੋਕ ਸੋਚ ਰਹੇ ਹੋਣਗੇ ਵੀ ਭਾਈ ਆ ਜਾਵੇ, ਕਈ ਦੇਖਦੇ ਆ ਵੀ ਇਹਦੇ ਵਿੱਚ ਮੌਕਾ ਮਿਲਦਾ ਹੈ ਰਿਸੈਸ਼ਨ ਦੇ ਵਿੱਚ ਉਹ ਅਮੀਰ ਬਣਨ ਦਾ, ਕਈਆਂ ਦੇ ਕੋਲ ਜਿਹਦੇ ਕੋਲ ਹੁੰਦੀ ਆ ਮਨੀ। ਪਰ ਜਿਹੜੇ ਆਮ ਲੋਕ ਆ ਉਹਨਾਂ ਦੇ ਲਈ ਬੜਾ ਇਹ ਔਖਾ ਵਕਤ ਰਹਿੰਦਾ ਆ। ਸੋ ਪਰ ਕਹਿੰਦੇ ਵੀ ਬੜੀ ਰੈਜ਼ੀਲੀਅੰਟ ਇਸ ਟਾਈਮ ਦਿਖ ਰਹੀ ਹੈ ਗਲੋਬਲ ਇਕੋਨਮੀ, ਕਿਉਂਕਿ ਜਿੰਨਾ ਕੁ ਹਰਜੋਤ ਸਿੰਘ ਜੀ ਇਕੋਨਮਿਸਟਾਂ ਨੇ ਡਰਾਇਆ ਸੀਗਾ ਜਾਂ ਡਰਾ ਰਹੇ ਆ, ਉੱਦਾਂ ਦੀ ਗੱਲ ਅਜੇ ਤੱਕ ਜਿਹੜੀ ਉਹ ਨਹੀਂ ਨਜ਼ਰ ਆ ਰਹੀ ਹੈਗੀ। ਹੁਣ ਸੀਜ਼ਨਲ ਐਡਜਸਟਮੈਂਟਸ ਜਿਹੜੀਆਂ US ਦੀਆਂ ਰੀਟੇਲ ਸੇਲਸ ਦੀਆਂ ਜੋ ਆਈਆਂ ਨੇ ਹਰਜੋਤ ਸਿੰਘ ਜੀ, ਉਹ ਇਹੀ ਜਿਹੜੀਆਂ ਉਹ ਦੱਸ ਰਹੀਆਂ ਆ ਵੀ ਇਕੋਨਮੀ ਦਾ ਮੋਮੈਂਟਮ ਕਿੱਦਾਂ ਦਾ ਜਿਹੜਾ ਉਹ ਚੱਲ ਰਿਹਾ ਆ। ਪਰ ਕਹਿੰਦੇ ਆ ਵੀ ਕਈ ਵਾਰੀ ਇਹ ਨੰਬਰਸ ਜਿਹੜੇ ਆ ਮਿਸਲੀਡ ਵੀ ਤੁਹਾਨੂੰ ਕਰ ਜਾਂਦੇ ਨੇ। ਕੱਲ ਵਾਲਮਾਰਟ ਇਹ ਕਹਿ ਰਿਹਾ ਸੀਗਾ ਵੀ ਸਾਡਾ ਜਿਹੜਾ 4th ਕੁਆਰਟਰ ਆ ਪਿਛਲੇ ਸਾਲ ਦਾ ਉਹ ਤਾਂ ਗੁੱਡ ਰਿਹਾ, ਪਰ ਇਸ ਸਾਲ ਦੇ ਵਿੱਚ ਉਹਨਾਂ ਨੂੰ ਕੋਈ ਬਹੁਤੀ ਉਮੀਦ ਨਹੀਂ ਆ ਵੀ ਵਧੀਆ ਜਿਹੜੀ ਕਾਰਜਕਾਰੀ ਜਿਹੜੀ ਉਹ ਰਹੂਗੀ, ਕਿਉਂਕਿ ਸਲੋ ਡਾਊਨ ਦੀਆਂ ਸੰਭਾਵਨਾਵਾਂ ਜਿਹੜੀਆਂ ਉਹ ਜ਼ਿਆਦਾ ਨਜ਼ਰ ਆ ਰਹੀਆਂ। ਹੋਮ ਡੀਪੂ ਨੇ ਵੀ ਇਹੀ ਗੱਲ ਜਿਹੜੀ ਉਹ ਕੱਲ ਆਖੀ ਸੀ। ਰੀਟੇਲ ਵਾਲੇ ਸਾਰੇ ਜਾਣੇ ਇਸ ਟਾਈਮ ਇਸੇ ਹੀ ਪੱਖ ਦੇ ਵਜੋਂ ਜਿਹੜੇ ਉਹ ਸੋਚ ਰਹੇ ਨੇ। ਬਾਕੀ ਜਿਹੜਾ ਮਹਿੰਗਾਈ ਦੀ ਜਿਹੜੀ ਮਾਰ ਆ ਉਹ ਅਜੇ ਤੱਕ ਘਟਦੀ ਕੋਈ ਬਹੁਤੀ ਨਜ਼ਰ ਨਹੀਂ ਆ ਰਹੀ। ਜੋ ਹਾਲਾਤ ਪ੍ਰੀ ਕੋਵਿਡ ਦੇ ਦੌਰਾਨ ਸੀਗੇ, ਜਿੱਦਾਂ ਪ੍ਰਾਈਸਿਸ ਸੀਗੀਆਂ, ਉੱਥੇ ਅਜੇ ਤੱਕ ਮੁੜ ਦੁਬਾਰਾ ਜਿਹੜੀਆਂ ਉਹ ਨਹੀਂ ਪਹੁੰਚ ਪਾ ਰਹੀਆਂ। ਖਾਸ ਕਰਕੇ ਆਮ ਜਿਹੜੀਆਂ ਤੇ ਰੋਜ਼ਮਰਰਾ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਅਜੇ ਵੀ ਬਹੁਤ ਜ਼ਿਆਦਾ ਮਹਿੰਗੀਆਂ ਹੀ ਚੱਲ ਰਹੀਆਂ।